ਉਧਰ ਸਪੇਨ ਨੇ ਆਪਣਾ ਜਿਹੜਾ ਅੰਬੈਸਡਰ ਆ ਇਜ਼ਰਾਈਲ ਤੋਂ ਰਿਮੂਵ ਕਰ ਦਿੱਤਾ ਹੈ। ਈਰਾਨ ਵਾਰ ਦੇ ਉਲਟ ਸਪੇਨ ਦਾ ਸਭ ਤੋਂ ਸਖਤ ਸਟੈਂਡ ਇਸ ਮੌਕੇ ਦੇਖਣ ਨੂੰ ਮਿਲ ਰਿਹਾ ਆ। ਸਪੇਨ ਦੇ ਜਿਹੜੇ ਪ੍ਰਧਾਨ ਮੰਤਰੀ ਆ ਪੈਡਰੋ ਸੈਂਚੇਜ਼, ਉਹਨਾਂ ਨੇ ਪਹਿਲੋਂ ਟਰੰਪ ਨੂੰ ਰੋਕ ਦਿੱਤਾ ਵੀ ਤੁਸੀਂ ਸਾਡੇ ਜਿਹੜੇ ਅੱਡੇ ਆ ਉਹਨਾਂ ਨੂੰ ਵਰਤ ਨਹੀਂ ਸਕਦੇ ਈਰਾਨ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਦੇ ਲਈ। ਫਿਰ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਡੇ ਨਾਲ ਟ੍ਰੇਡ ਹੀ ਨਹੀਂ ਕਰਨਾ, ਸਭ ਕੁਝ ਬੰਦ ਜਿਹੜਾ ਉਹ ਕਰ ਦੇਣਾ। ਤੇ ਫਿਰ ਅੱਜ ਜਿਹੜਾ ਹੁਣ ਸਪੈਨਿਸ਼ ਸਰਕਾਰ ਆ ਉਹਨਾਂ ਨੇ ਇਹ ਫੈਸਲਾ ਲਿਆ ਵੀ ਜਿਹੜਾ ਇਜ਼ਰਾਈਲ ਨੂੰ ਉਹਨਾਂ ਦਾ ਜਿਹੜਾ ਅੰਬੈਸਡਰ ਆ ਉਸ ਨੂੰ ਜਿਹੜਾ ਉਹ ਵਾਪਸ ਬੁਲਾਉਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਯੂਰਪੀਅਨ ਯੂਨੀਅਨ ਦੇ ਵਿੱਚੋਂ ਜਿਹੜਾ ਸਪੇਨ ਆ ਇੱਕ ਵਾਹਦ ਮੁਲਕ ਇਸ ਟਾਈਮ ਬਣ ਰਿਹਾ ਜੋ ਇਜ਼ਰਾਈਲ ਦੀ ਜਿਹੜੀ ਇਸ ਟਾਈਮ ਵਾਰ ਜਿਹੜੀ ਚੱਲ ਰਹੀ ਆ ਈਰਾਨ ਦੇ ਉੱਤੇ, ਤੇ ਜੋ ਗਾਜ਼ਾ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ ਉਸ ਦੇ ਉਲਟ ਉਸਨੇ ਜਿਹੜਾ ਸਖਤ ਸਟੈਂਡ ਲਿਆ ਹੈਗਾ ਆ। ਸੋ ਕਹਿੰਦੇ ਵੀ ਪ੍ਰਪੋਜ਼ਲ ਆਇਆ ਸੀ ਉਹਨਾਂ ਨੂੰ, ਜਿਹੜੇ ਪੈਡਰੋ ਸੈਂਚੇਜ਼ ਆ ਉਹਨਾਂ ਦੇ ਦੁਆਰਾ ਜਿਹੜਾ ਇਹ ਉੱਥੋਂ ਦੀ ਗੈਜ਼ਟ ਦੇ ਵਿੱਚ ਲਿਖਿਆ ਗਿਆ ਆ ਮਿਨਿਸਟਰੀ ਆਫ ਫੋਰਨ ਅਫੇਅਰਸ ਯੂਰਪੀਅਨ ਯੂਨੀਅਨ ਤੇ ਕਾਰਪੋਰੇਸ਼ਨ ਦੇ ਨਾਲ। ਤੇ ਕਹਿੰਦੇ ਵੀ ਮੈਂ ਮਿਨਿਸਟਰਾਂ ਦੀ ਕੈਬਨਿਟ ਮਿਨਿਸਟਰ ਦੇ ਨਾਲ ਮੀਟਿੰਗ ਤੋਂ ਬਾਅਦ ਚ ਇਹ ਫੈਸਲਾ ਲਿਆ ਆ ਵੀ ਜਿਹੜੀ ਮਿਸ ਐਨਾ ਮਰੀਆ ਸਲੋਮਨ ਪੈਰਜ਼ ਹੈਗੀ ਹੈ ਜਿਸ ਨੂੰ ਅਪੁਆਇੰਟ ਕੀਤਾ ਹੋਇਆ ਅੰਬੈਸਡਰ ਸਪੇਨ ਦੇ ਲਈ ਇਜ਼ਰਾਈਲ ਦੀ ਸਟੇਟ ਦੇ ਵਿੱਚ, ਉਸ ਨੂੰ ਜਿਹੜਾ ਉਹ ਵਾਪਸ ਬੁਲਾ ਰਹੇ ਆ, ਉਸ ਨੂੰ ਟਰਮੀਨੇਟ ਜਿਹੜਾ ਉਹ ਉਹਨਾਂ ਨੇ ਕਰ ਦਿੱਤਾ ਆ। ਸੋ ਕਹਿ ਸਕਦੇ ਹਾਂ ਵੀ ਈਰਾਨ ਵਾਰ ਦੇ ਵਿੱਚ ਪਹਿਲੀ ਇਹ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲਿਆ ਆ ਵੀ ਕਿਸੇ ਮੁਲਕ ਨੇ ਇਜ਼ਰਾਈਲ ਦੇ ਉਲਟ ਇੱਕ ਹਿਸਾਬ ਦੇ ਨਾਲ ਇਸ ਲੜਾਈ ਨੂੰ ਲੈ ਕੇ ਕਾਰਵਾਈ ਕੀਤੀ ਹੋਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਦੋਂ ਤੱਕ ਮੇਰੀ ਮਰਜ਼ੀ ਦਾ ਬੰਦਾ ਉੱਥੇ ਅਪੁਆਇੰਟ ਨਹੀਂ ਹੁੰਦਾ ਈਰਾਨ ਦੇ ਵਿੱਚ ਤੇ ਅਸੀਂ ਐਕਸੈਪਟ ਨਹੀਂ ਕਰਾਂਗੇ, ਤੇ ਜਿਹੜਾ ਅਪੁਆਇੰਟ ਹੋਇਆ ਉਹ ਛੇਤੀ ਐਲੀਮੀਨੇਟ ਹੋ ਜਾਊਗਾ। ਅੱਜ ਈਰਾਨ ਵਾਲਿਆਂ ਨੇ ਟਰੰਪ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਰੈਡੀ ਰਹੋ, ਤੁਹਾਨੂੰ ਵੀ ਜਿਹੜਾ ਐਲੀਮੀਨੇਟ ਕੀਤਾ ਜਾ ਸਕਦਾ ਹੈਗਾ ਜਦੋਂ ਤੱਕ ਵਾਰ ਜਿਹੜੀ ਲੰਮੀ ਚੱਲ ਰਹੀ ਹੈਗੀ ਆ, ਤੇ ਇਹ ਹੁਣ ਵਾਰ ਜੋ ਜੰਗ ਆ ਇਹ ਖਤਮ ਹੋਣ ਵਾਲੀ ਨਹੀਂ ਹੈਗੀ। ਸੋ ਦੋਨਾਂ ਸਾਈਡਸ ਨੇ, ਈਰਾਨ ਵਾਲਿਆਂ ਨੇ ਵੀ, ਯੂਐਸ ਦੇ ਡਿਫੈਂਸ ਸੈਕਟਰੀ ਪੀਟ ਹੈਗਸੈਥ ਉਹਨਾਂ ਨੇ ਵੀ ਇੱਕ ਦੂਜੇ ਦੇ ਉੱਤੇ ਜਿਹੜੀ ਸ਼ਬਦੀ ਜੰਗ ਆ ਉਹ ਵੀ ਸ਼ੁਰੂ ਕੀਤੀ ਹੋਈ ਹੈਗੀ ਆ। ਈਰਾਨ ਵਾਲਿਆਂ ਨੇ ਇਜ਼ਰਾਈਲ ਤੇ ਗਲਫ ਅਰਬ ਕੰਟਰੀਜ਼ ਦੇ ਅਗੇਂਸਟ ਵੀ ਕੁਛ ਕੁ ਜਿਹੜੀਆਂ ਮਿਜ਼ਾਈਲ ਜਾਂ ਜਿਹੜੇ ਹੈਗੇ ਡਰੋਨ ਆ ਉਹਨਾਂ ਨੂੰ ਲਾਂਚ ਕੀਤਾ ਹੈਗਾ, ਤੇ ਹਿਜ਼ਬੁੱਲਾ ਦੇ ਜਿਹੜੇ ਮਿਲੀਟੈਂਟਸ ਆ ਉਹ ਵੀ ਜਿਹੜੇ ਆ ਲੜ ਰਹੇ ਹੈਗੇ ਇਜ਼ਰਾਈਲ ਵਾਲਿਆਂ ਦੇ ਨਾਲ ਇਸ ਟਾਈਮ ਦੇ ਉੱਤੇ। ਜੀ ਬਿਲਕੁਲ। ਹੁਣ ਜਿਹੜੇ ਸਟੇਟ ਆਫ ਹਾਰਮਜ਼ ਤੋਂ ਇਹ ਆ ਰਹੀਆਂ ਵੀ 3 ਸ਼ਿਪਸ ਓਵਰਆਲ ਜਿਹੜੀਆਂ ਉੱਥੇ ਹਮਲੇ ਦਾ ਸ਼ਿਕਾਰ ਜਿਹੜੀਆਂ ਬਣੀਆਂ ਆ। ਸੋ ਥਾਈਲੈਂਡ ਵਾਲੀ ਜਿਹੜੀ ਇਸ ਟਾਈਮ ਬਲਕ ਕੈਰੀਅਰ ਆ ਉਸ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਸੀ। ਕਹਿੰਦੇ ਵੀ ਦਰਜਨ ਤੋਂ ਵੱਧ ਜਿਹੜੀਆਂ ਸੀ ਮਾਈਨਸ ਆ ਉਹ ਈਰਾਨ ਨੇ ਡਿਪਲੋਏ ਕੀਤੀਆਂ ਹੈਗੀਆਂ ਸਟ੍ਰੇਟ ਆਫ ਹਾਰਮਜ਼ ਦੇ ਵਿੱਚ। ਅਮਰੀਕਾ ਨੇ ਕੁਝ ਜਿਹੜੀਆਂ ਮਾਈਨਸ ਆ ਉਹਨਾਂ ਨੂੰ ਕਲੀਅਰ ਜਿਹੜਾ ਉਹ ਜ਼ਰੂਰ ਕੀਤਾ ਹੈਗਾ ਆ, ਪਰ ਅਜੇ ਸਾਰੀਆਂ ਜਿਹੜੀਆਂ ਉਹ ਕਲੀਅਰ ਨਹੀਂ ਹੋਈਆਂ ਹੈਗੀਆਂ। ਈਰਾਨ ਦੇ ਜਿਹੜੇ ਅੰਬੈਸਡਰ ਨੇ ਸਾਈਪਰਸ ਦੇ ਵਿੱਚ, ਜਿਹੜਾ ਇਜ਼ਰਾਈਲ ਦੇ ਵਿੱਚ ਦੇ ਨਜ਼ਦੀਕ ਜਿਹੜਾ ਇਹ ਟਾਪੂ ਵਾਲਾ ਮੁਲਕ ਆ, ਉੱਥੇ ਜਿਹੜੇ ਅੰਬੈਸਡਰ ਨੇ ਈਰਾਨ ਦੇ ਅਲੀ ਰਜ਼ਾ ਸਲਾਰੀਅਨ, ਉਹਨਾਂ ਨੇ ਇੱਕ ਅਖਬਾਰ ਗਾਰਡੀਅਨ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਵੀ ਜਲਦ ਹੀ ਇਹ ਜਿਹੜੀ ਲੜਾਈ ਆ ਉਹ ਖਤਮ ਹੋਣ ਜਾ ਰਹੀ ਆ। ਕਹਿੰਦਾ ਵੀ ਇਸ ਕਰਕੇ ਨਹੀਂ ਵੀ ਯੂਐਸ ਜਾਂ ਇਜ਼ਰਾਈਲ ਜਿਹੜਾ ਆ ਇਸ ਦੇ ਵਿੱਚ ਜਿੱਤ ਗਏ ਆ, ਪਰ ਕਹਿੰਦੇ ਵੀ ਇਹ ਉਹ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਨਹੀਂ ਵੀ ਲੰਮਾ ਸਮਾਂ ਯੂਐਸ ਤੇ ਇਜ਼ਰਾਈਲ ਵਾਲੇ ਇਸ ਨੂੰ ਅਫੋਰਡ ਕਰ ਸਕਣਗੇ। ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਹਾਹਾਕਾਰ ਮਚੀ ਪਈ ਆ ਇਸ ਦੇ ਉੱਤੇ, ਮਨੀ ਜਿਹੜੀ ਸਪੈਂਡ ਹੋ ਰਹੀ ਆ ਉਸ ਨੂੰ ਲੈ ਕੇ। ਲੋਕ ਕਹਿੰਦੇ ਆ ਵੀ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਦੇਸ਼ ਭਗਤੀ ਦੇ ਨਾਂ ਦੇ ਉੱਤੇ ਤੁਸੀਂ ਇਹ ਜਿਹੜੇ ਸਵਾਲ ਵੀ ਨਾ ਜਿਹੜੇ ਉਹ ਕਰੋ, ਪਰ ਧੱਕੇ ਦੇ ਨਾਲ ਲੜਾਈ ਦੇ ਵਿੱਚ ਅਮਰੀਕਾ ਨੂੰ ਜਿਹੜਾ ਉਹ ਲੈ ਕੇ ਗਏ ਨੇ ਮੌਜੂਦਾ ਪ੍ਰਸ਼ਾਸਨ, ਜਵਾਬ ਉਹਨਾਂ ਦੇ ਕੋਲ ਕੋਈ ਨਹੀਂ। ਜਿਹੜੇ ਸਪੈਸ਼ਲ ਐਨਵਾਏ ਵਿਟਕੌਫ ਨੇ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਵੀ ਤੁਸੀਂ ਅਮਰੀਕਨਸ ਨੂੰ ਕੀ ਇਸ ਦੇ ਵਿੱਚ ਕਹਿਣਾ ਚਾਹੁੰਦੇ, ਤੇ ਉਹਨਾਂ ਨੂੰ ਕੋਈ ਬੜਾ ਜਵਾਬ ਨਹੀਂ ਆਇਆ। ਜਦੋਂ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਨੂੰ ਪੁੱਛਿਆ ਗਿਆ ਵੀ ਜਿਹੜੇ ਜਿਨ੍ਹਾਂ ਨੂੰ ਪੇ ਚੈੱਕ ਨਹੀਂ ਮਿਲ ਰਹੇ ਵੀ ਉਹ ਜਿਹੜੇ ਉਹ ਕੀ ਕਰਨ, ਵੀ ਲੋਕਾਂ ਦਾ ਹਾਲ ਜਿਨ੍ਹਾਂ ਦਾ ਮਾੜਾ ਆ, ਉਹ ਕਹਿੰਦੇ ਵੀ ਡੈਮੋਕ੍ਰੇਟਾਂ ਨੂੰ ਕਾਲ ਕਰੋ ਤਾਂ ਜੋ ਜਿਹੜੇ ਡੀਐਚਐਸ ਦੀ ਫੰਡਿੰਗ ਆ ਉਸ ਨੂੰ ਔਨ ਜਿਹੜੀ ਉਹ ਕਰ ਦੇਣ। ਸੋ ਹੁਣ ਉਹਦਾ ਅਫੋਰਡੇਬਿਲਟੀ ਦੇ ਨਾਲ ਕਿੱਦਾਂ ਜਿਹੜਾ ਸੰਬੰਧ ਆ ਇਹ ਹਾਲ ਦੀ ਘੜੀ ਉਹ ਦੱਸਣ ਦੇ ਵਿੱਚ ਤਾਰਾਂ ਜਿਹੜੀਆਂ ਉਹ ਨਹੀਂ ਜੋੜ ਰਹੇ, ਪਰ ਇਹ ਆ ਵੀ ਹਾਂ ਇਵੇਸਿਵ ਆਨਸਰ ਜਿਹੜੇ ਆ ਉਹ ਜ਼ਰੂਰ ਆਪਾਂ ਨੂੰ
ਹਾਲ ਦੀ ਘੜੀ ਜਿਹੜੇ ਉਹ ਮਿਲ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਹਰਜੋਤ ਸਿੰਘ ਜੀ ਵੀ ਜਿਹੜਾ ਮਿਨਾਬ ਪ੍ਰਾਇਮਰੀ ਸਕੂਲ ਦੇ ਉੱਤੇ ਅਟੈਕ ਹੋਇਆ ਸੀ, ਉਹ ਕਹਿੰਦੇ ਵੀ ਯੂਐਸ ਦੇ ਕੋਲ ਇੱਕ ਪੁਰਾਣੀ ਆਊਟਡੇਟਿਡ ਜਿਹੜੀ ਇੰਟਰ ਰਿਪੋਰਟ ਦੇ ਕਰਕੇ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇਹ ਮੰਨਿਆ ਜਾ ਰਿਹਾ ਸੀਗਾ ਵੀ ਉਸ ਸਕੂਲ ਦੇ ਨਜ਼ਦੀਕ ਹੀ ਕਿਤੇ IRGC ਵਾਲਿਆਂ ਦਾ ਕੋਈ ਅੱਡਾ ਜਿਹੜਾ ਉਹ ਸੀਗਾ, ਤੇ ਇਹ ਜਿਹੜੀ ਮਿਜ਼ਾਈਲ ਆ ਉਹ ਅਮਰੀਕਾ ਦੀ ਉਹ ਇਸ ਸਕੂਲ ਦੇ ਉੱਤੇ ਜਿਹੜੀ ਉਹ ਡਿੱਗ ਗਈ, ਜਿਸ ਦੇ ਵਿੱਚ ਤਕਰੀਬਨ ਪੌਣੇ 200 ਵਿਦਿਆਰਥੀ ਤੇ ਉੱਥੋਂ ਦੇ ਜਿਹੜੇ ਅਧਿਆਪਕ ਆ ਜਾਂ ਕੰਮ ਕਰਨ ਵਾਲੇ ਆ, ਉਹਨਾਂ ਦੀਆਂ ਉੱਥੇ ਜਿਹੜੀਆਂ ਉਹ ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਕੱਲ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਪੁੱਛਿਆ ਜਿਹੜਾ ਉਹ ਜਾ ਰਿਹਾ ਸੀਗਾ ਵੀ ਟੋਮਾਹਾਕ ਮਿਜ਼ਾਈਲਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ ਆ। ਕਹਿੰਦੇ ਵੀ ਇਹ ਤਾਂ ਕਈ ਮੁਲਕਾਂ ਦੇ ਕੋਲ ਹੈਗੀਆਂ, ਅਸੀਂ ਬਹੁਤ ਨੂੰ ਜਿਹੜੀਆਂ ਉਹ ਵੇਚੀਆਂ ਆ। ਕਹਿੰਦੇ ਵੀ ਹੋ ਸਕਦਾ ਇਰਾਨ ਦੇ ਕੋਲ ਵੀ ਹੋਵੇ। ਫਿਰ ਅਗਲਾ ਸਵਾਲ ਇਹ ਸੀਗਾ ਵੀ ਤੁਹਾਨੂੰ ਕੀ ਲੱਗਦਾ ਵੀ ਇਰਾਨ ਦੇ ਕੋਲ ਟੋਮਾਹਾਕ ਮਿਜ਼ਾਈਲ ਆ? ਵੀ ਇਹ ਕਿੱਦਾਂ ਜਿਹੜੀ ਉਹ ਗੱਲ ਵਾਪਰ ਗਈ? ਵੀ ਦੈਟਸ ਟੂ ਮੱਚ, ਵੀ ਇਹ ਕਿੱਦਾਂ ਆ? ਸੋ ਕਹਿੰਦੇ ਵੀ ਨਹੀਂ, ਹੋਰ ਮੁਲਕਾਂ ਨੂੰ ਵੀ ਅਸੀਂ ਵੇਚੀਆਂ ਆ। ਸੋ ਉਹਦਾ ਵੀ ਕੋਈ ਸਿੱਧਾ ਜਵਾਬ ਤਾਂ ਨਹੀਂ ਉਹਨਾਂ ਨੇ ਦਿੱਤਾ। ਕਹਿੰਦੇ ਵੀ ਹੁਣ ਇਨਵੈਸਟੀਗੇਸ਼ਨ ਹੋ ਰਹੀ ਆ, ਹੀ ਇਜ਼ ਰੈਡੀ ਟੂ ਲਿਵ ਵਿਦ ਦਾ ਰਿਪੋਰਟ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਆ ਵੀ ਗਲਤੀ ਅਮਰੀਕਾ ਦੇ ਕੋਲੋਂ ਇਹ ਜਿਹੜੀ ਸਕੂਲ ਦੇ ਉੱਤੇ ਅਟੈਕ ਵਾਲੀ ਜਿਹੜੀ ਉਹ ਹੋਈ ਆ, ਤੇ ਉਹ ਕਾਈਂਡ ਆਫ ਅਪੋਲੋਜਾਈਜ਼ ਤਾਂ ਸ਼ਾਇਦ ਭਾਵੇਂ ਉਹ ਨਾ ਕਰਨ, ਪਰ ਕਹਿੰਦੇ ਵੀ ਵੀ ਆਰ ਰੈਡੀ ਟੂ ਲਿਵ ਵਿਦ ਇਟ, ਜੋ ਵੀ ਰਿਪੋਰਟ ਦਾ ਫੈਸਲਾ ਆਊਗਾ। ਜੀ ਬ੍ਰੇਕ ਤੋਂ